ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਇੰਟਰਨੈਸ਼ਨਲ ਮਾਮਲਿਆਂ ਦੀ ਇੱਕ ਮਾਹਿਰ ਵੱਲੋਂ ਭਾਰਤ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਭਾਰਤ ਨੇ ਕੋਈ ਦਿਲਬਦੀ ਦਿਖਾਈ ਤਾਂ ਚੀਨੀ ਫੌਜ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਫੌਜ ਭੇਜੇਗੀ। ਸੋ ਇਸ ਮੁੱਦੇ ਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਤੱਕ ਬਹੁਤ ਸਾਰਿਆਂ ਦਾ ਫੋਕਸ ਲਦਾਖ ਦੇ ਵਿੱਚ ਜਾਂ ਭਾਰਤ ਚੀਨ ਲਾਈਨ ਆਫ ਕੰਟਰੋਲ ਦੇ ਉੱਤੇ ਜਿਹੜੇ 8-10 ਹੌਟ ਸਪੌਟ ਨੇ, ਪਰ ਹੁਣ ਤਾਂ ਭਾਰਤ ਨੇ ਆਪਣੀ 에ਅਰ ਫੋਰਸ ਨੂੰ ਵੀ ਔਨ ਦਾ ਅਲਰਟ ਕੀਤਾ ਹੈ, ਉਹਦੇ ਨੇੜੇ ਹੈਲੀਪੈਡ ਬਣਾਇਆ ਹੈ ਔਰ ਇਹ ਕਿੱਧਰ ਨੂੰ ਗੱਲ ਜਾਏਗੀ ਇਸ ਦੇ ਉੱਤੇ ਬਹੁਤ ਵਾਰ ਜੇ ਇੱਕ ਸਟੈਪ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ ਹੁੰਦਾ ਤੇ ਉਹਦੇ ਤੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਾਂ ਕੋਰਾਕਰਮ ਹਾਈਵੇ ਇਸ ਦੇ ਉੱਤੇ ਵੀ ਚਰਚਾ ਹੁੰਦੀ ਹੈ ਕਿ ਚੀਨ ਇਹਨੂੰ ਬਿਲਕੁਲ ਸਿਕਿਉਰ ਕਰਨਾ ਚਾਹੁੰਦਾ ਹੈ ਔਰ ਭਾਰਤ ਸ਼ਰਾਰਤ ਕਰਨਾ ਚਾਹੁੰਦਾ ਸੀ, ਉਹਨਾਂ ਨੇ ਪ੍ਰੀਐਮਪਟ ਕੀਤਾ। ਪਰ ਇਸ ਸਾਰੀ ਡਿਬੇਟ 'ਚ ਈਵਨ ਪਾਕਿਸਤਾਨ ਦੇ ਮੀਡੀਆ 'ਚ ਵੀ ਕਸ਼ਮੀਰ ਤਾਂ ਵੈਸੇ ਹੀ ਇਹਨਾਂ ਨੇ ਦਬਲਿਆ ਹੋਇਆ ਹੈ, ਇੰਟਰਨੈਟ ਦੇ ਉੱਤੇ ਪਾਬੰਦੀਆਂ ਜਾਰੀ ਨੇ। ਡਿਕਟੇਟਰ ਕਲਾਸ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਫਾਰੂਕ ਅਬਦੁੱਲਾ ਜਾਂ ਉਮਰ ਅਬਦੁੱਲਾ ਜਾਂ ਇਹਨਾਂ ਦੀ ਪਾਰਟੀ ਦੇ 2-3 ਹੋਰ ਬੰਦੇ ਜਿਹੜੇ ਪਬਲਿਕ ਸੇਫਟੀ ਐਕਟ ਤੋਂ ਉਹਨਾਂ ਨੇ ਫ੍ਰੀ ਕੀਤੇ ਨੇ, ਉਹਨਾਂ ਦੇ ਨਾਲ ਸੌਦੇਬਾਜ਼ੀ ਚੱਲ ਰਹੀ ਹੈ ਕਿ ਵੀ ਉਹਨਾਂ ਨੇ ਕਿਵੇਂ ਜਿਹੜਾ ਉਹਨਾਂ ਨੂੰ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਯੂਨੀਅਨ ਟੈਰੀਟਰੀ ਦੀਆਂ ਉਹਦੇ 'ਚ ਪਾਵਰ ਦੇਣੀ ਹੈ। ਲੇਕਿਨ ਇਸ ਸਾਰੇ ਦੇ ਜੇ ਕੰਟੈਕਸਟ ਨੂੰ ਦੇਖੀਏ ਅਸੀਂ, ਕਿਉਂਕਿ ਚੀਨ ਉਹਨਾਂ ਬਾਰੇ ਅਕਸਰ ਇਹ ਗੱਲ ਬੜੀ ਕਲੀਅਰ ਹੈ ਔਰ ਇਹ ਕੱਲ ਇੱਕ ਟੀਵੀ ਚੈਨਲ ਮੋਦੀ ਦੀ ਇੱਕ ਪੁਰਾਣੀ ਸਪੀਚ ਦਿਖਾ ਰਿਹਾ ਸੀ, ਸ਼ਾਇਦ 2015 ਦੀ। ਹੁਣ ਜ਼ਾਹਰ ਹੈ ਵੀ ਉਹਦੇ ਵਿੱਚ ਕੀ ਹੈ ਕਿ ਚਾਈਨਾ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਸ਼ੀ ਜਿਨਪਿੰਗ, ਉਹ ਮੋਦੀ ਨੂੰ ਚੀਨ ਦੇ ਦੌਰੇ ਤੇ ਸੱਦਦੇ ਨੇ। ਉਹਨਾਂ ਦਾ ਵੈਲਕਮ ਉਹ ਜਿਹੜਾ ਹੈ ਉਹ ਬੀਜਿੰਗ ਦੇ ਵਿੱਚ ਨਹੀਂ ਕਰਦੇ, ਉਹ ਜਿਹੜਾ ਉਹਨਾਂ ਦਾ ਆਪਣਾ ਪਿੰਡ ਹੈ ਉੱਥੇ ਲੈ ਜਾਂਦੇ ਨੇ। ਇਹ ਮੋਦੀ ਦੇ ਮੁਤਾਬਕ ਉਹਦੀ ਸਟੇਟਮੈਂਟ ਹੈ ਔਰ ਉਸ ਪਿੰਡ 'ਚ ਲਿਜਾ ਕੇ ਉਹਨੂੰ ਉੱਥੇ ਬੁੱਧਿਸਟ ਇੱਕ ਮੰਦਿਰ ਵੀ ਬਣਿਆ ਹੋਇਆ ਹੈ ਔਰ ਉਹਦੇ 'ਚ ਇੱਕ ਚੀਨੀ ਯਾਤਰੀ ਯੁਆਨ ਸੁਆਂਗ, ਜਿਹਨੂੰ ਅਸੀਂ ਪੜ੍ਹਦੇ ਸੀ ਦਾ ਜਿਹੜਾ ਪ੍ਰੋਨਾਂਸੀਏਸ਼ਨ ਡਿਫਰੈਂਟ ਤਰੀਕਾ, ਇੱਕ ਚੀਨੀ ਯਾਤਰੀ ਜਿਹੜਾ ਭਾਰਤ ਦੇ ਵਿੱਚ ਆਇਆ ਸ਼ਾਇਦ 7ਵੀਂ-8ਵੀਂ ਸਦੀ 'ਚ, ਐਗਜ਼ੈਕਟ ਮੈਨੂੰ ਨਹੀਂ ਯਾਦ ਹੈ, ਔਰ ਉਹਨੇ ਭਾਰਤ ਦੇ ਅੱਡ-ਅੱਡ ਵੇਰਵੇ ਵੀ ਦਿੱਤੇ ਕਿ ਭਾਈ ਉੱਥੇ ਕੀ ਹੈ, ਲੋਕਾਂ ਦਾ ਵਰਤਾਰਾ ਕੀ ਹੈ। ਬੁੱਧਿਸਟ ਸੀ ਔਰ ਬੁੱਧ ਧਰਮ ਦਾ ਬੇਸ਼ੱਕ ਬੁੱਧ ਕਪਲਵਸਤੂ ਨੇਪਾਲ 'ਚ ਪੈਦਾ ਹੋਏ, ਪਰ ਭਾਰਤ ਦੇ ਵਿੱਚ ਜਦੋਂ ਤੱਕ ਸ਼ੰਕਰਾਂ ਦੇ ਜ਼ਮਾਨੇ 'ਚ ਬ੍ਰਾਹਮਣਾਂ ਨੇ ਰਾਜਪੂਤਾਂ ਨੂੰ ਕਸ਼ਤਰੀਆ ਬਣਾਉਣ ਦਾ ਇਕਰਾਰ ਕਰਕੇ ਭਾਰਤ 'ਚੋਂ ਬੁੱਧ ਧਰਮ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਸੀ ਕੀਤਾ। ਭਾਰਤ ਦੇ ਵਿੱਚ ਬਹੁਤ ਵੱਡਾ ਜਿਹੜਾ ਈਵਨ ਅੱਜ ਵੀ ਤੁਸੀਂ ਦੇਖੋਗੇ ਕਿ ਉਹ ਅਫਗਾਨਿਸਤਾਨ ਦਾ ਹਿੱਸਾ ਹੋਏ, ਪਾਕਿਸਤਾਨ ਦੇ ਵਿੱਚ ਜਿਹੜੀ ਟੈਕਸਲਾ ਜਿਹਨੂੰ ਕਹਿੰਦੇ ਨੇ, ਬੁੱਧ ਧਰਮ ਦੀ ਵੱਡੀ ਯੂਨੀਵਰਸਿਟੀ ਸੀ, ਨਾਲੰਦਾ ਬਿਹਾਰ ਦੇ ਵਿੱਚ ਸੀ, ਪਰ ਇਹ ਉਸ ਪੀਰੀਅਡ 'ਚ ਗੁਜ਼ਰਿਆ ਔਰ ਉਹ ਚੀਨ ਔਰ ਭਾਰਤ ਦੀ ਸਾਂਝ ਇੱਕ ਬੁੱਧ ਧਰਮ ਦੇ ਹਵਾਲੇ ਦੇ ਨਾਲ ਵੀ ਮੰਨੀ ਜਾਂਦੀ ਸੀ। ਪਰ ਮੋਦੀ ਇਹ ਕਹਿ ਰਿਹਾ ਕਿ ਵੀ ਜਦੋਂ ਯੁਆਨ ਸੁਆਂਗ ਗਿਆ, ਉਹ ਦੇਖ ਉਹਨੇ ਕਿਹਾ ਵੀ ਜਦੋਂ ਆਪਣੇ ਪਿੰਡ ਮੈਨੂੰ ਲੈ ਗਿਆ ਸ਼ੀ ਜਿਨਪਿੰਗ, ਉਹਨੇ ਉੱਥੇ ਉਹ ਚੀਨੀ ਜ਼ਬਾਨ ਦੇ ਵਿੱਚ ਲਿਖਿਆ ਹੋਇਆ ਜਿਹੜਾ ਉਹਦਾ ਯਾਤਰਾ ਦਾ ਵੇਰਵਾ ਸੀ ਯੁਆਨ ਸੁਆਂਗ ਦਾ, ਉਹ ਵੀ ਮੈਨੂੰ ਦਿਖਾਇਆ। ਤੇ ਕਹਿੰਦਾ ਵੀ ਉਹਨੇ ਮੈਨੂੰ ਪੁੱਛਿਆ, ਮੋਦੀ ਕਹਿੰਦਾ ਉਹਨੇ ਸ਼ੀ ਜਿਨਪਿੰਗ ਨੇ ਵੀ ਤੇਰਾ ਪਿੰਡ ਗੁਜਰਾਤ 'ਚ ਕਿਹੜਾ, ਉਹਨੇ ਨਾਂ ਦੱਸਿਆ ਤੇ ਉਹਨੇ ਫਿਰ ਉਹ ਇਸ਼ਾਰਾ ਕਰਕੇ ਚੀਨੀ ਜ਼ਬਾਨ 'ਚ ਉਹਨੇ ਕਿਹਾ ਕਿ ਜਿਹੜਾ ਯੁਆਨ ਸੁਆਂਗ ਸੀ ਉਹ ਮੇਰੇ ਪਿੰਡ ਵੀ ਆਇਆ ਇੱਥੇ, ਔਰ ਉਹਨੇ ਉਹਦਾ ਪਿੰਡ ਜਿਹੜਾ ਮੋਦੀ ਦਾ ਗੁਜਰਾਤ 'ਚ ਹੈ ਉਸ ਦਾ ਵੀ ਉਹਦੇ 'ਚ ਜ਼ਿਕਰ ਦਿਖਾਇਆ ਕਿ ਉਹ ਤੇਰੇ ਪਿੰਡ ਵੀ ਗਿਆ। ਹੁਣ ਮੋਦੀ ਇਹ ਸੁਣਾ ਰਿਹਾ ਆਪਣੇ ਲੈਕਚਰ ਦੇ ਵਿੱਚ, ਕਹਿ ਰਿਹਾ भी मुझे मालूम ही नहीं था इतना बड़ा इतिहास उनके गांव में भी हमारे गांव में भी और ये इतना बड़ा सारा पार्ट। ये मैं इसलिए कहा कि चीन वाले जो कहते हैं कि जे दोस्ती ते आण ते वो सदियां पुराने रिश्तियां नूं भी याद करा दिंदे ने, ਜਦੋਂ ਦੁਸ਼ਮਣੀ ਤੇ ਆਣ ਤੇ ਫਿਰ ਜਿਹਨੂੰ ਕਹਿੰਦੇ ਨੇ ਕਿ ਬੁਰੇ ਦੇ ਘਰ ਤੱਕ ਜਾਣਾ, ਉਹਨਾਂ ਨੇ ਚੀਨੇ ਕਦੇ ਵੀ ਆਪਣੇ ਦੁਸ਼ਮਣ ਨੂੰ ਮਾਫ ਨਹੀਂ ਕਰਦੇ ਹੈ। ਔਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ। ਅਸੀਂ ਜਾਪਾਨੀਆਂ ਦੇ ਨੈਨਕਿੰਗ ਦੇ ਹਵਾਲੇ ਨਾਲ ਗੱਲ ਕੀਤੀ ਸੀ ਤੇ ਗੁੱਡਵਿਲ ਦੇ ਮਾਮਲੇ 'ਚ ਪਾਕਿਸਤਾਨ ਨੇ ਕਿਵੇਂ ਸਭ ਤੋਂ ਪਹਿਲਾਂ ਰੈਕਗਨਾਈਜ਼ ਕੀਤਾ ਔਰ ਹੁਣ ਵੀ ਔਰ ਇਹ ਆਂਦਾ ਹੈ ਕਿ ਵੀ ਜਦੋਂ ਇੱਕ ਜ਼ਮਾਨੇ 'ਚ
ਅਮਰੀਕਾ ਪ੍ਰੈਸ਼ਰਾਈਜ਼ ਕਰ ਰਿਹਾ ਸੀ ਚੀਨ ਨੂੰ ਕਿ ਵੀ ਪਾਕਿਸਤਾਨ 'ਚ ਇਹ ਹੋ ਰਿਹਾ, ਇਵੇਂ ਕਰੋ ਉਵੇਂ ਕਰੋ। ਤੇ ਜਿਹੜਾ ਚਾਈਨੀਜ਼ ਆਫੀਸ਼ੀਅਲ ਸੀ ਉਹਨੇ ਉਹਨੂੰ ਕਿਹਾ, ਅਮਰੀਕਨ ਨੂੰ ਉਹਨੇ ਕਿਹਾ ਵੀ ਪਾਕਿਸਤਾਨ ਇਜ਼ ਟੂ ਅਸ ਬਟ ਇਜ਼ਰਾਈਲ ਇਜ਼ ਟੂ ਯੂ। ਚੁੱਪ ਹੋ ਗਏ। ਉਹਨੇ ਕਿਹਾ ਵੀ ਜਿਵੇਂ ਤੁਸੀਂ ਇਜ਼ਰਾਈਲ ਦੇ ਲਈ ਕਿਸੇ ਹੱਦ ਤੱਕ ਵੀ ਜਾਂਦੇ ਹੋ ਨਾ, ਉਹਦਾ ਸਾਰਾ ਸੋ ਪਾਕਿਸਤਾਨ ਜੋ ਮਰਜ਼ੀ ਕਰੇ, ਪਾਕਿਸਤਾਨ ਇਜ਼ ਟੂ ਅਸ ਬਟ ਇਜ਼ਰਾਈਲ ਇਜ਼ ਟੂ ਯੂ। ਐਵੇਂ ਨਹੀਂ ਉਹ ਆਲ ਵੈਦਰ ਫਰੈਂਡ ਕਹਿੰਦੇ ਉਹਨਾਂ ਦੀ, ਜਦੋਂ ਵੀ ਹੁੰਦਾ ਉਹ ਆਲ ਵੈਦਰ ਫਰੈਂਡ ਕਹਿਣਗੇ ਕਿ ਹਰ ਮੌਸਮ, ਬਹਾਰ ਹੋਏ ਤਾਂ ਵੀ, ਪਤਝੜ ਹੋਵੇ ਤਾਂ ਵੀ ਉਹ ਸਾਡੇ ਦੋਸਤ ਨੇ। ਹੁਣ ਇਸ ਸਾਰੇ ਦੌਰ 'ਚ ਜਿਹੜਾ ਚਾਈਨਾ ਦਾ ਅੱਜ ਜਿਵੇਂ ਉਹਨਾਂ ਨੇ ਭਾਰਤ ਮਾਤਾ ਨੂੰ ਵਿਪ ਕੀਤਾ ਹੈ, ਸਿਰ ਤੋਂ ਪੈਰਾਂ ਤੱਕ ਵਿਚਾਰੀ ਦਾ ਕੋਈ ਹਿੱਸਾ ਨਹੀਂ ਬਚਿਆ ਜਿਹੜਾ ਜ਼ਖਮੀ ਨਾ ਹੋਏ। ਉਹ ਔਰਤ ਤੇ ਹੱਥ ਨਹੀਂ ਚੁੱਕਦੇ, ਪਰ ਐਸਾ ਤਾਂ ਕੁਝ ਹੋਇਆ ਹੋਏਗਾ ਨਾ ਕਿ ਇਹਨਾਂ ਨੇ ਭਾਰਤ ਮਾਤਾ ਨੂੰ ਕੁੱਟਣ ਦਾ ਫੈਸਲਾ ਕੀਤਾ। ਉਹਦਾ ਰੀਜ਼ਨ ਜੇ ਦੇਖੋ ਤਾਂ ਉਹਦੀਆਂ ਜੜ੍ਹਾਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਵਿੱਚੋਂ ਆਰਟੀਕਲ 370 ਖਤਮ ਕਰਨਾ, ਕਸ਼ਮੀਰ ਸੂਬੇ ਦੀ ਹੋਂਦ ਨੂੰ ਤੋੜਨਾ, ਔਰ ਲੱਦਾਖ ਜਿਹੜਾ ਉਸ ਡਿਸਪਿਊਟਡ ਟੈਰੀਟਰੀ ਦੇ ਥੱਲੇ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਦੇ ਥੱਲੇ ਜ਼ਾਹਰ ਹੈ ਰੈਫਰੈਂਡਮ ਰਾਹੀਂ ਜਾਂ ਪਲੇਬਿਸਾਈਟ ਰਾਹੀਂ ਹੱਲ ਸੀ, ਉਹਨੂੰ ਭਾਰਤ ਨੇ ਯੂਨੀਅਨ ਟੈਰੀਟਰੀ ਬਣਾ ਲਿਆ। ਔਰ ਉਸ ਤੋਂ ਬਾਅਦ ਤੇਜ਼ੀ ਨਾਲ ਇਨਫਰਾਸਟ੍ਰਕਚਰ ਦੇ ਨਾਂ ਥੱਲੇ ਉਹ ਸੜਕ ਜਿਹੜੀ ਕਿ ਇਕਨੋਮਿਕਲ ਕੋਰੀਡੋਰ ਨੂੰ ਕਿਸੇ ਵੇਲੇ ਵੀ ਕੱਟ ਆਫ ਕਰਨ ਦੇ ਲਈ ਇਸਤੇਮਾਲ ਹੋਏ। ਔਰ ਉਸ ਲਿਹਾਜ਼ ਨਾਲ ਹੀ ਜਿਹੜੀ ਆ ਗਲਵਾਨ ਵੈਲੀ ਦੀ ਬਹੁਤ ਇੰਪੋਰਟੈਂਸ ਹੈ, ਜਿਹੜਾ ਚੀਨ ਨੇ ਫੈਸਲਾ ਕਰ ਲਿਆ ਕਿ ਭਾਈ ਹੁਣ ਇਹਨਾਂ ਨੂੰ ਸਬਕ ਸਿਖਾਣਾ ਹੈ। ਔਰ ਇਹ ਉਸ ਹੱਦ ਤੱਕ ਪਹੁੰਚ ਗਏ ਨੇ ਕਿ ਵੀ ਅੰਗਰੇਜ਼ੀ 'ਚ ਕਹਿੰਦੇ ਨੇ ਇਹਨੇ ਜਿਫੀ, ਕਿ ਉਹ ਜਦੋਂ ਚਾਹਣ ਲੱਦਾਖ ਇਹਨੇ ਜਿਫੀ ਲੈ ਸਕਦੇ ਨੇ। ਤੇ ਉਹ ਚਿਕਨ ਨੈਕ ਤੋਂ 7 ਭੈਣਾਂ ਜਿਹੜੀਆਂ ਨੇ ਨਾਰਥ ਈਸਟ ਦੀਆਂ 7 ਸਿਸਟਰ, ਉਹ ਵੀ ਜਦੋਂ ਮਰਜ਼ੀ ਉਹਦੀ ਚਿਕਨ ਦੀ ਜਿਹੜੀ ਹੈ ਉਹ ਧੌਣ ਮਰੋੜ ਸਕਦੇ ਨੇ। ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਕਿ ਵੀ ਇਸ ਗੱਲ ਨੂੰ ਚਾਹੀਦਾ ਤੇ ਇਹ ਸੀ, ਪਾਕਿਸਤਾਨ ਦਾ ਮੀਡੀਆ ਹੁੰਦਾ, ਇੰਟਰਨੈਸ਼ਨਲੀ ਬੈਠੇ ਨੇ ਕਸ਼ਮੀਰੀ ਤਾਂ ਵਿਚਾਰੇ ਜਿੰਨੇ ਵੀ ਹੋ ਗਏ ਨੇ, ਵੀ ਇਸ ਸਾਰੇ ਦੇ ਉੱਤੇ ਹਾਈਲਾਈਟ ਬਾਰ-ਬਾਰ ਕਸ਼ਮੀਰ ਕੀਤਾ ਜਾਂਦਾ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਕਸ਼ਮੀਰ ਦੇ ਵਿੱਚ ਉਹਦਾ ਡਿਸਪਿਊਟਡ ਟੈਰੀਟਰੀ ਸਟੇਟਸ ਦੇ ਮੁਤਾਬਕ ਪਲੇਬਿਸਾਈਟ ਕਰਵਾਉਣ ਦੀ ਲਾਈਨ ਔਰ ਚਾਈਨਾ ਨੇ ਇੰਟਰਵੀਨ ਇਸ ਲਈ ਕੀਤਾ। ਉਹਨਾਂ ਤੋਂ ਤਾਂ ਕੋਈ ਬਹੁਤਾ ਸਰਿਆ ਨਹੀਂ, ਮੈਂ ਨਹੀਂ ਦੇਖਿਆ, ਐਟਲੀਸਟ ਕਿਸੇ ਨੇ ਪਾਸਿੰਗ ਰੈਫਰੈਂਸ ਜ਼ਰੂਰ ਕੀਤਾ ਹੋਏਗਾ। ਹੁਣ ਜਿਹੜੀ ਗੱਲ ਕਰਕੇ ਅਸੀਂ ਦੇਖ ਰਹੇ ਹਾਂ ਕਿ ਵੀ ਦੁਸ਼ਮਣ ਨੇ ਤਾਂ ਜੰਮੂ ਕਸ਼ਮੀਰ ਦੀ ਸਥਿਤੀ ਨੂੰ ਕਿਵੇਂ ਆਪਣੇ ਮਫਾਦ ਦੇ ਲਈ ਵਰਤਿਆ, ਉਹ ਸਾਹਮਣੇ ਹੈ ਕਿ ਭਾਈ ਉਹਨਾਂ ਨੇ ਉਹਨਾਂ ਦੇ ਸਾਰੇ ਕਾਨੂੰਨ ਵੀ ਜਿਹੜੇ ਅਸੈਂਬਲੀ ਦੇ ਸੀ ਉਹ ਖਤਮ ਕੀਤੇ। ਔਰ ਕਿਵੇਂ ਉਹ ਇੱਕ ਵੱਡੀ ਖੇਡ ਖੇਡਣ ਜਾ ਰਹੇ ਸੀ, ਜਦੋਂ ਕਿ 2 ਹਿਜ਼ਬੁਲ ਮੁਜਾਹਿਦੀਨ ਦੇ ਜਿਹਨੂੰ ਇਹਨਾਂ ਨੇ ਕਿਹਾ ਜੀ ਉਹ ਆਗੂ ਨੇ, ਉਹਨਾਂ ਨੂੰ ਇੱਕ ਪੁਲਸੀਆ ਦਵਿੰਦਰ ਸਿੰਘ ਨਾਂ ਦਾ ਬਲੂ ਆਈਡ ਬॉय ਅਜੀਤ ਡੋਵਲ ਦਾ, ਜਿਹੜਾ ਪੁਲਵਾਮਾ ਦੇ ਅਟੈਕ ਵੇਲੇ ਵੀ ਉੱਥੇ ਪੋਸਟਡ ਸੀ, ਜਿਹੜਾ ਜ਼ਾਹਰ ਹੈ ਉਹਨਾਂ ਦਾ ਆਪਣਾ ਆਪਰੇਸ਼ਨ ਸੀ ਏਜੰਸੀਆਂ ਦਾ, ਉਹ ਕੁਦਰਤੀ ਜਿਹੜਾ ਨਵਾਂ ਉੱਥੇ IG ਆ ਕੇ ਲੱਗਾ ਜੰਮੂ ਕਸ਼ਮੀਰ ਦਾ, ਉਹਨੂੰ ਪਤਾ ਨਹੀਂ ਸੀ ਕਿ ਅਜੀਤ ਡੋਵਲ, ਹੁਣ ਜਿਹੜੇ ਅਜੀਤ ਡੋਵਲ ਔਰ ਵਿਪਨ ਰਾਵਤ ਗਾਇਬ ਨੇ, ਮੈਨੂੰ ਤਾਂ ਲੱਗਦਾ ਵੀ ਇਸ਼ਤਿਹਾਰ ਦੇਣਾ ਚਾਹੀਦਾ ਵੀ ਲੱਭੋ ਕਿਤੇ ਚੀਨਾ ਹੀ ਨਾ ਲੈ ਗਿਆ ਹੁਣ ਉਹਨਾਂ ਨੂੰ ਚੁੱਕ ਕੇ। ਜਿਹੜੇ ਉਹਨਾਂ 10 ਜਿਹੜੇ ਖੜੇ ਸੀ ਫੌਜੀ ਚ, ਉਹਨਾਂ 2 ਮੇਜਰ ਨੇ, 2 ਲੈਫਟੀਨੈਂਟ ਜਾਂ ਕੈਪਟਨ ਲੈਵਲ ਦੇ ਹੋਣਗੇ, ਉਹ ਹੁਣ ਮੋੜੇ ਨੇ, ਇਹਨਾਂ ਨੇ ਆਵਾਜ਼ ਨਹੀਂ ਸੀ ਕੱਢੀ। ਮੈਨੂੰ ਲੱਗਦਾ ਵੀ ਉਹ ਵੀ ਲੈ ਗਏ ਹੋਣੇ ਨੇ ਚੀਨੇ ਇਹਨਾਂ ਦੋਨਾਂ ਨੂੰ ਚੁੱਕ ਕੇ, ਵੀ ਤੁਹਾਡੀ ਜਿਹੜੀ ਮਿਲਟਰੀ ਡਾਕਟਰੀਨ ਔਰ ਡਬਲ ਪ੍ਰੋਂਗ ਵਾਰ ਔਰ ਦੂਜਾ ਇਹਨੂੰ ਅਸੀਂ ਦੱਸਦੇ ਹਾਂ। ਪਰ ਮੈਂ ਕਸ਼ਮੀਰ ਦਾ ਕੰਟੈਕਸਟ ਗੱਲ ਕਰ ਰਿਹਾ ਕਿ ਅਜੀਤ ਡੋਵਲ ਜਿਹੜਾ ਇਸ ਸਾਰੀ ਖੇਡ ਦਾ ਸਰਗਣਾ ਸੀ, ਉਹ ਦਵਿੰਦਰ ਸਿੰਘ ਰਾਹੀਂ ਕੋਈ ਹੋਰ ਕਾਰਾ ਉਹਨਾਂ ਦੋਵਾਂ ਨੂੰ ਲਿਆ ਕੇ ਦਿੱਲੀ ਦੇ ਵਿੱਚ, ਉਹਨਾਂ ਚੰਡੀਗੜ੍ਹ ਆਉਣਾ ਸੀ ਫਿਰ ਦਿੱਲੀ, ਪਰ ਨਵੇਂ IG ਨੇ ਫੜ ਲਏ। ਔਰ ਉਸ ਸਾਰੇ ਦੇ ਵਿੱਚ ਜਦੋਂ ਉਹਨੂੰ ਫੜਦਿਆਂ ਹੀ ਦਵਿੰਦਰ ਸਿੰਘ ਨੇ ਕਿਹਾ ਕਿ ਆਪਨੇ ਇੱਕ ਬਹੁਤ ਬੜੀ ਗੇਮ ਖਰਾਬ ਕਰ ਦੀ, ਕਿ ਵੀ ਅਸੀਂ ਤਾਂ, ਪਰ ਇਹ ਆ ਗਿਆ ਜੀ ਉਹ ਅੱਤਵਾਦੀਆਂ ਨੂੰ ਲੈ ਕੇ ਜਾ ਰਿਹਾ ਸੀ, ਹਥਿਆਰ ਵੀ ਮਿਲ ਗਏ, ਪੈਸੇ ਵੀ ਹੋ ਗਏ, ਰੌਲਾ ਪੈ ਗਿਆ, ਉਹਨੂੰ ਸਸਪੈਂਡ ਕਰਨਾ ਪਿਆ। ਫਿਰ ਇਹ ਵੀ ਆ ਗਿਆ ਕਿ ਜੀ NIA ਜਿਹੜੀ ਹੈ ਉਹਨੂੰ ਇਨਵੈਸਟੀਗੇਟ ਕਰੇਗੀ ਕਿ ਉਹਦੇ ਕੀ ਸਬੰਧ ਨੇ। ਇਹ ਵੀ ਆਇਆ ਕਿ ਜੀ ਇਹ ਜਿਹੜਾ 90 ਦਿਨ ਦੇ ਵਿੱਚ ਇੱਕ ਕੇਸ ਉੱਥੋਂ ਲੈ ਲਿਆ ਕਸ਼ਮੀਰ ਤੋਂ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਲੈ ਲਿਆ, ਔਰ ਉਹਦੇ 'ਚ ਆ ਗਿਆ ਕਿ ਟੇਂਟਡ JK ਪੁਲਿਸ ਡਿਪਟੀ SP ਦਵਿੰਦਰ ਸਿੰਘ, SP ਡਿਪਟੀ SP DSP will be charge sheeted in terror case in due course. There is enough evidence against him. NIA, ਹੁਣ NIA ਸਿੱਧੀ ਸੈਂਟਰ ਦੀ ਏਜੰਸੀ ਹੈ ਕਿ ਭਾਈ ਇਹਨੂੰ ਅਸੀਂ ਕਰਾਂਗੇ। ਹੁਣ ਜਿਹੜੀ ਖਬਰ ਅੱਜ ਮੀਡੀਆ 'ਚ ਹੈ ਕਿ ਕੱਲ ਦਿੱਲੀ ਹਾਈ ਕੋਰਟ ਦੇ ਵਿੱਚ
ਦਵਿੰਦਰ ਸਿੰਘ ਦੀ ਲੱਖ ਰੁਪਏ ਦੇ ਉੱਤੇ ਜ਼ਮਾਨਤ ਹੋ ਗਈ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜਦੋਂ ਉਹਨਾਂ ਨੇ ਉਹਦੀ ਜ਼ਮਾਨਤ ਕੀਤੀ ਦਿੱਲੀ ਹਾਈ ਕੋਰਟ ਨੇ ਕਿ ਜਿਹੜੀ ਚਾਰਜ ਸ਼ੀਟ 90 ਦਿਨ ਦੇ ਵਿੱਚ ਫਾਈਲ ਕਰਨੀ ਸੀ ਇਹਨਾਂ ਨੇ NIA ਨੇ ਦਵਿੰਦਰ ਸਿੰਘ ਦੇ ਖਿਲਾਫ ਉਹ ਨਹੀਂ ਕੀਤੀ ਗਈ, ਇਸ ਲਈ ਅਸੀਂ ਇਹਦੀ ਜ਼ਮਾਨਤ ਕਰ ਰਹੇ ਹਾਂ। ਔਰ ਇਸ ਦੇ ਉੱਤੇ ਪ੍ਰਸ਼ਾਂਤ ਭੂਸ਼ਣ ਜਿਹੜਾ ਖੁਦ ਬੜਾ ਵੱਡਾ ਵਕੀਲ ਹੈ ਔਰ ਜ਼ਾਹਰ ਹੈ ਜਿਹੜੀ ਬੁਲੰਦ ਆਵਾਜ਼ ਹੈ ਡਾਇਸੈਂਟ ਦੀ, ਉਹਨੇ ਟਵੀਟ ਕੀਤਾ ਨੋ ਡਾਊਟ Where to Devinder Singh, the decorated blue-eyed boy of government who was caught carrying dreaded Hizbul terrorists to Delhi ahead of January 26 is deliberately allowed by Delhi police. A blue-eyed boy by the government. ਉਹਨਾਂ ਦਾ ਨੀਲੀਆਂ ਅੱਖਾਂ ਵਾਲਾ ਖਾਸ ਫਰਜ਼ੰਦ ਜਿਹੜਾ 26 ਜਨਵਰੀ ਦੇ ਮੌਕੇ ਦੋ ਖਤਰਨਾਕ ਦਹਿਸ਼ਤਗਰਦਾਂ ਨੂੰ ਲੈ ਕੇ ਆ ਰਿਹਾ ਸੀ, ਉਸ ਦੀ ਜ਼ਮਾਨਤ ਮਨਜ਼ੂਰ ਹੋ ਜਾਣੀ, ਇਹ ਸਮਝ ਆ ਸਕਦਾ ਹੈ। This raises a serious question whether he was acting on behalf of the deep state. Was this a foiled diversion? Deep state, ਇਹ ਅਜੀਤ ਡੋਵਲ ਐਂਡ ਆਲ ਕਿ ਇਹ ਗੱਲ ਕਲੀਅਰ ਕਰਦੀ ਹੈ ਕਿ ਭਾਈ ਇਹ ਕਿਹਦੇ ਲਈ ਕੰਮ ਕਰ ਰਿਹਾ ਸੀ ਕਿ ਉਹਦੇ 90 ਦਿਨ ਦੇ ਵਿੱਚ ਨਾ ਚਾਰਜ ਸ਼ੀਟ ਫਾਈਲ ਹੋਈ ਨਾ ਕੋਈ ਐਵੀਡੈਂਸ ਦਿੱਤਾ ਗਿਆ। ਸੋ ਜ਼ਾਹਰ ਹੈ ਕਿ ਉਹਨੇ ਅਜੀਤ ਡੋਵਲ, ਕਿਉਂਕਿ ਉਹਨੂੰ ਪਤਾ ਸੀ ਕਿ ਅਲਟੀਮੇਟਲੀ ਜੇ ਉਹਨੇ ਮੂੰਹ ਖੋਲਿਆ ਤੇ ਗੇਮ ਤਾਂ ਅਸੀਂ ਸਾਰੀ ਖੇਡ ਰਹੇ। ਹੁਣ ਇਸ ਕੰਟੈਕਸਟ ਇੱਕ ਪਾਸੇ ਇਹ ਖੇਡਾਂ ਚੱਲ ਰਹੀਆਂ ਨੇ ਜਿਹੜੀ ਧਿਰ ਮੁਦਈ ਪਾਕਿਸਤਾਨ ਹੋਏ ਜਾਂ ਬਾਹਰ ਬੈਠੇ ਉਹਨਾਂ ਨੇ ਇਸ ਸਾਰੇ ਨੂੰ ਲਦਾਖ ਕਨਫਲਿਕਟ ਦੇ ਥੱਲੇ ਹੀ ਬਣਾ ਕੇ ਆਪਣੇ ਅੰਦਰ ਤਾਂ ਸਾਰੇ ਖੁਸ਼ੀ ਮਹਿਸੂਸ ਕਰ ਰਹੇ ਜੀ ਚੀਨ ਨੇ ਟੁੱਟਿਆ, ਪਰ ਇਹਨੂੰ ਤੁਸੀਂ ਕਸ਼ਮੀਰ ਦੇ ਕੇਸ ਨੂੰ ਹਾਈਲਾਈਟ ਕਰਨ ਦੇ ਲਈ ਕਿ ਭਾਈ ਇਹ ਉਹਦਾ ਔਰ ਉਹਨੂੰ ਜਿਹੜਾ ਉਹ ਉੱਥੇ ਪਲੇਬਸਾਈਡ ਕਰਵਾਓ। ਲੇਕਿਨ ਮੈਂ ਸਮਝਦਾ ਹਾਂ ਵੀ ਅਗੇਨ ਚਾਈਨਾ ਨਹੀਂ ਔਰ ਉਹਨਾਂ ਦਾ ਇੱਕ ਐਕਸਪਰਟ ਜਿਹੜਾ ਉਹਨਾਂ ਦੀਆਂ ਇੰਟਰਨੈਸ਼ਨਲ ਅਫੇਅਰਸ ਐਨਾਲਿਸਟ ਹੈ ਮਿਸਟਰ ਵਿਕਟਰ ਗਾਓ, ਔਰ ਇਹ ਸਾਨੂੰ ਜਿਹੜਾ ਸਾਡੇ ਮਿੱਤਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ 1 ਮਿੰਟ ਦੇ ਕਰੀਬ ਇਹ ਭੇਜੀ ਹੈ ਵੀਡੀਓ ਜਿਹੜੀ ਟੀਵੀ ਦੀ ਕੋਈ ਡਿਸਕਸ਼ਨ ਦਾ ਹਿੱਸਾ ਲੱਗਦੀ ਹੈ, ਜਿਹਦੇ ਚ ਇਹ ਮਿਸਟਰ ਵਿਕਟਰ ਗਾਓ ਕਹਿ ਰਹੇ ਨੇ ਕਿ ਜੇ ਇਹ ਭਾਰਤ ਨੇ ਉਹ ਜਿਹਾ ਕੁਝ ਕੀਤਾ ਤੇ ਵਾਰ ਮੇ ਬ੍ਰੇਕ ਆਊਟ, ਪੂਰੀ ਫੁੱਲ ਫਲੈਜ ਜੰਗ ਹੋ ਸਕਦੀ ਹੈ। ਔਰ ਦੂਸਰਾ ਗਿਆ ਵੀ ਚਾਈਨਾ ਹੈਜ਼ ਦਾ ਰਾਈਟ ਟੂ ਸੈਂਡ ਟਰੂਪਸ ਟੂ ਇੰਡੀਅਨ ਆਕੂਪਾਈਡ ਕਸ਼ਮੀਰ, ਕਿ ਜੇ ਇਹ ਫੁੱਲ ਫਲੈਜ ਵਾਰ ਵੱਲ ਗਈ ਤੇ ਅਸੀਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਫੌਜ ਭੇਜਣ ਦਾ ਹੱਕ ਰੱਖਦੇ ਹਾਂ ਕਿਉਂਕਿ ਇਹ ਡਿਸਪਿਊਟਡ ਟੈਰੀਟਰੀ ਸੀ। ਸੋ ਮੈਂ ਆਪਣੇ ਕਹਾਂਗਾ ਟੈਕਨੀਕਲ ਟੀਮ ਨੂੰ ਕਿ ਜ਼ਰਾ ਮਿਸਟਰ ਵਿਕਟਰ ਗਾਓ ਦੀ ਇਹ ਮਿੰਟ 1.5 ਮਿੰਟ ਦੇ ਕਰੀਬ ਹੋਏਗੀ ਉਹਨੂੰ ਚਲਾ ਦੇਣ ਔਰ ਫਿਰ ਤੁਸੀਂ ਇਸ ਸੈਗਮੈਂਟ ਨੂੰ ਕੰਕਲੂਡ ਕਰਨ ਤੋਂ ਪਹਿਲਾਂ ਮੈਂ ਇੱਕ ਕਮੈਂਟ ਜ਼ਰੂਰ ਕਰਨਾ ਚਾਹਾਂਗਾ ਜਦੋਂ ਕਿ ਇਹ ਦਿਖਾ ਦਿੱਤੀ ਜਾਂਦੀ ਹੈ ਵੀਡੀਓ। In China, close to about 1.3 billion people in India can engage in economic development and get all the benefits of peace and good neighborly relations between the two countries. However, in this particular case involving the Indian intrusion into this particular region, there will be a limit to Chinese patience, and I can assure you that if the Indian side refuses to withdraw from the Chinese territory, war may break out. And if we follow the Indian logic, then does that mean that China has the right to send its troops to the Indian occupied Kashmir because the Pakistani side does not feel comfortable with whatever India is doing in the Indian controlled Kashmir? I think the Indian government need to wake up to the reality and become more rational, because if any country would accept the Indian rationality in this particular case, there will be chaos throughout the world. ਦੇਖੋ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਇਹ ਹਿੰਟ ਹੁੰਦੇ ਨੇ ਔਰ ਚਾਈਨੀਜ਼ ਹਵਾਲੇ ਨਾਲ ਅਸੀਂ ਪਿਛਲੇ ਪੀਰੀਅਡ ਦੇਖ ਰਹੇ ਹਾਂ ਕਿਉਂਕਿ ਕਸ਼ਮੀਰੀਆਂ ਦੇ ਲਈ ਇਹ ਬਹੁਤ ਖੁਸ਼ੀ ਦੀ ਖਬਰ ਹੈ ਜਿਸ ਫੰਦੇ ਦੇ ਵਿੱਚ ਉਹਨਾਂ ਨੂੰ ਫਸਾਇਆ ਹੋਇਆ ਇੰਡੀਆ ਨੇ। ਪਾਕਿਸਤਾਨ ਆਪਣੇ ਲੈਵਲ ਤੇ ਹੁਣ 5 ਅਗਸਤ ਨੂੰ ਲੈ ਕੇ ਦੁਬਾਰਾ 5 ਅਗਸਤ ਆਣੇ ਕੋਈ ਅਗਰੈਸਿਵ ਪੋਸਚਰ ਲੈਣ ਦੇ ਸਮਰੱਥ ਨਹੀਂ ਹੈ ਔਰ ਪਾਕਿਸਤਾਨ ਤੇ ਦਬਾਅ ਵੀ ਇਹਨਾਂ ਨੇ ਇੰਨਾ ਕੁ ਬਣਾਇਆ ਹੋਇਆ। ਫਿਰ ਉਹਨਾਂ ਦਾ ਆਪਣਾ ਇਕਨੋਮਿਕਲ ਕ੍ਰਾਈਸਿਸ ਹੈ, ਫਿਰ COVID-19 ਆ ਗਿਆ। ਹਾਲਾਂਕਿ ਇਮਰਾਨ ਖਾਨ ਹੋਰਾਂ ਦੀ ਜਿਹੜੀ ਵਿਲ ਹੈ ਉਹ ਮਜ਼ਬੂਤ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ,
ਉਹਨਾਂ ਨੇ ਆਪਣੇ ਆਪ ਨੂੰ ਕਸ਼ਮੀਰੀਆਂ ਦਾ ਐਂਬੈਸਡਰ ਕਿਹਾ। ਜੀ ਪਰ ਇਹ ਹੁਣ ਥਰਡ ਫੈਕਟਰ ਵਿੱਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਸ਼ਮੀਰ ਦੀ ਲਿਬਰੇਸ਼ਨ ਹੋਏ, ਜੰਮੂ ਕਸ਼ਮੀਰ ਦੀ, ਖਾਲਿਸਤਾਨ ਦੀ ਲਿਬਰੇਸ਼ਨ ਹੋਏ, ਉਹਦੇ 'ਚ ਚੀਨ ਹੀ ਕਰੂਸ਼ਲ ਫੈਕਟਰ ਹੋਣਾ ਸੀ, ਹੁਣ ਹੋਣ ਦੇ ਨੇੜੇ ਪਹੁੰਚ ਗਿਆ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਇੰਡੀਕੇਸ਼ਨਸ, ਔਰ ਜਿਵੇਂ ਸਾਡੀ ਜਿਹੜੀ ਟੀਮ ਦੇ ਕੁਝ ਲੋਕ ਮੋਨੀਟਰ ਕਰਦੇ ਹਨ, ਉਹਨਾਂ ਨੇ ਕਿਹਾ ਜੀ ਪਿਛਲੇ ਕਾਫੀ ਪੀਰੀਅਡ ਤੋਂ ਜਿਹੜੇ ਚਾਈਨੀਜ਼ ਆਫੀਸ਼ੀਅਲ ਨੇ ਉਹ ਸਿੱਖਾਂ ਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ, ਔਰ ਅਸੀਂ ਉਸ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਚਾਈਨਾ ਦਾ ਐਂਬੈਸਡਰ ਹੈ ਇੰਡੀਆ, ਜੋ ਆਪਣੀ ਵਾਈਫ ਦੇ ਨਾਲ ਖਾਸ ਤੌਰ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਲੰਗਰ ਦੇ ਵਿੱਚ ਵੀ ਸੇਵਾ ਕੀਤੀ, ਬਾਰਡਰ ਤੇ ਵੀ ਗਿਆ। ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਦਾ, ਚੀਨ ਦੀ ਫੋਰਨ ਮਿਨਿਸਟਰੀ ਉਹਨੂੰ ਵੈਲਕਮ ਕਹਿੰਦੀ ਹੈ ਕਿ ਭਾਈ ਇਹ ਜਿਹੜਾ ਬੜਾ ਚੰਗਾ, ਔਰ ਅਸੀਂ ਵੀ ਉਹਦੇ ਤੇ ਕਮੈਂਟ ਕੀਤਾ ਕਿ ਭਾਈ ਕਰਤਾਰਪੁਰ ਕੋਰੀਡੋਰ ਦੇ ਨਾਲ ਇਕਨੋਮਿਕਲ ਕੋਰੀਡੋਰ ਚਾਈਨਾ ਪਾਕਿਸਤਾਨ ਔਰ ਇਵੈਂਚੁਅਲੀ ਖਾਲਿਸਤਾਨ ਦੀ ਪ੍ਰੋਸਪੈਰਿਟੀ ਹੈ। ਔਰ ਹੁਣ ਕਸ਼ਮੀਰ ਦੇ ਮੁੱਦੇ ਤੇ ਹੁਣ ਇਹ ਗੱਲ ਉਹਨੇ ਸ਼ੀ ਜਿਨਪਿੰਗ ਨੇ ਤਾਂ ਨਹੀਂ ਕਹਿਣੀ, ਕੁਝ ਚੀਜ਼ਾਂ ਉਹਨਾਂ ਨੇ ਗਲੋਬਲ ਟਾਈਮਸ ਦੇ ਵਿੱਚ ਜਿਹੜਾ ਉਹਨਾਂ ਦਾ ਮਾਊਥਪੀਸ ਹੈ ਕਮਿਊਨਿਸਟ ਪਾਰਟੀ ਦਾ, ਉਸ ਤੋਂ ਕਹਾਣੀਆਂ ਨੇ। ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਹੈ PLA, ਉਹ ਆਨਸਰੇਬਲ ਕਮਿਊਨਿਸਟ ਪਾਰਟੀ ਆਲ ਪਾਵਰਫੁਲ ਹੈ, ਰਨ ਉਹੀ ਕਰਦੀ ਹੈ ਮੁਲਕ ਨੂੰ, ਔਰ ਸ਼ੀ ਜਿਨਪਿੰਗ ਉਹਦਾ ਪ੍ਰੈਜ਼ੀਡੈਂਟ ਹੈ, ਹੁਣ ਤਾਂ ਤੈਅ ਜ਼ਿੰਦਗੀ ਹੈ। ਔਰ ਇਹ ਜਿਹੜਾ ਉਹਨਾਂ ਨੇ ਆਪਣੇ ਇਸ ਐਨਾਲਿਸਟ ਰਾਹੀਂ, ਵਿਕਟਰ ਗਾਓ ਰਾਹੀਂ ਜਿਹੜਾ ਮੈਸੇਜ ਕਸ਼ਮੀਰੀਆਂ ਨੂੰ ਦਿੱਤਾ ਹੈ, ਇਹ ਮੈਸੇਜ ਸਾਨੂੰ ਵੀ ਉਸੇ ਪੋਜ਼ਿਟਿਵਿਟੀ ਦੇ ਨਾਲ ਦੇਖਣਾ ਚਾਹੀਦਾ ਹੈ ਕਿ ਅਸੀਂ ਤਿਆਰ ਰਹੀਏ। ਕਿਉਂਕਿ ਦੇਖੋ ਜਿਹੜੀਆਂ ਅਕਲੀਤਾਂ ਨੇ ਜਾਂ ਜਿਹੜੇ ਪੁਸ਼ ਟੂ ਦਾ ਵਾਲ ਕਮਿਊਨਿਟੀਜ਼ ਹੁੰਦੀਆਂ ਨੇ, ਉਹਨਾਂ ਦਾ ਕੁਝ ਕ੍ਰਾਈਸਿਸ ਹੀ ਬਣਦਾ, ਜੰਗਾ ਜੀ ਬਣਦਾ, ਔਰ ਇਹ ਉਹਨਾਂ ਨੇ ਹਿੰਟ ਆਊਟ ਕੀਤਾ ਹੈ। ਇਹ ਭਾਰਤ ਨੂੰ ਬੇਸ਼ੱਕ ਵਾਰਨਿੰਗ ਦੇ ਰੂਪ 'ਚ ਉਹਨਾਂ ਨੇ ਕਿਹਾ ਵੀ ਜੇ ਅੱਗੇ ਵਧੇ ਤੇ ਵਾਰ ਬਣੇਗੀ, ਪਰ ਉਹਨਾਂ ਨੇ ਇਹ ਹੋਪ ਵੀ ਦਿੱਤੀ ਹੈ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ। ਜ਼ਾਹਰ ਹੈ ਨੇਪਾਲ ਤਾਂ ਲਿਆ ਕੇ ਬਰਾਬਰ ਖੜਾ ਕਰ ਦਿੱਤਾ, ਨੇਪਾਲ ਨੇ ਤਾਂ ਆਪਣੀ ਆਰਮੀ ਪੋਸਟ ਕਰ ਦਿੱਤੀ ਹੈ ਉਹਨਾਂ ਦੇ 20 ਦੇ ਕਰੀਬ ਬਾਰਡਰ ਪੋਸਟਾਂ ਦੇ ਉੱਤੇ। ਸੋ ਇਹਨੂੰ ਅਸੀਂ ਇੱਕ ਵੈਲਕਮ ਖਬਰ ਸਮਝਦੇ ਹਾਂ, ਕਸ਼ਮੀਰੀਆਂ ਦੇ ਲਈ ਵੀ, ਸਿੱਖਾਂ ਦੇ ਲਈ ਵੀ, ਖਾਲਿਸਤਾਨ ਦੀ ਸਟਰਗਲ ਦੇ ਮੱਦੇਨਜ਼ਰ, ਨਾਰਥ ਈਸਟ ਦੀਆਂ ਸਟੇਟਾਂ ਲਈ ਵੀ, ਖਾਸ ਤੌਰ ਤੇ ਨਾਗਿਆਂ ਦੇ ਲਈ ਵੀ। ਔਰ ਇਹ ਸਾਰੀ ਜਿਹੜੀ ਹੈ ਆਉਣ ਵਾਲੇ ਪੀਰੀਅਡ 'ਚ ਜਿਹੜਾ ਇਹ ਨਵਾਂ ਇਤਿਹਾਸ ਉਸ ਖਿੱਤੇ ਦੇ ਵਿੱਚ, ਨਵੇਂ ਬਾਰਡਰਸ ਵਾਲੇ ਨਵੇਂ ਮੁਲਕ ਹੋਂਦ ਦੇ ਵਿੱਚ ਹੋਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਲੈਣ ਲਈ। ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।